ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਚਲੋ ਫਿਰ ਨਿਗਾਹ ਮਾਰਦੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ। ਸਿਆਸੀ ਉਥਲ ਪੁਥਲ ਸਿਖਰ ਦੇ ਉੱਤੇ ਆ। ਜਿਹੜੀਆਂ ਪਾਰਟੀਆਂ ਹਾਰੀਆਂ ਨੇ ਉਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ। ਜਿਹੜੀ ਪਾਰਟੀ ਜਿੱਤੀ ਆ ਉਹਨਾਂ ਨੇ ਕੱਲ੍ਹ ਇੱਕ ਜਿਹੜਾ ਸੀ ਰੋਡ ਸ਼ੋਅ ਦੇ ਰਾਹੀਂ ਧੰਨਵਾਦ ਪੰਜਾਬ ਦੇ ਨਾਮ ਹੇਠ ਅੰਮ੍ਰਿਤਸਰ ਦੇ ਵਿੱਚ ਲੋਕਾਂ ਦਾ ਧੰਨਵਾਦ ਕੀਤਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕਿਆ, ਦੁਰਗਿਆਣਾ ਮੰਦਿਰ ਦੇ ਵਿੱਚ ਮੱਥਾ ਟੇਕਿਆ, ਰਾਮ ਤੀਰਥ ਦੇ ਵਿੱਚ ਮੱਥਾ ਟੇਕਿਆ, ਜਲਿਆਂਵਾਲਾ ਬਾਗ ਗਏ। ਨਵੇਂ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਜਿਹੜੇ ਕਿ ਮੁੱਖ ਮੰਤਰੀ ਅੱਜ ਬਣ ਗਏ ਭਗਵੰਤ ਮਾਨ ਹੋਰੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ। ਔਰ ਇੱਥੇ ਐਲਾਨ ਜਿਹੜਾ ਕੀਤਾ ਗਿਆ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਕਿ ਇੱਕ ਇਮਾਨਦਾਰ ਸਰਕਾਰ ਦੇਵਾਂਗੇ। ਜੇ ਕੋਈ ਸਾਡਾ ਵੀ ਬੰਦਾ ਕਿਸੇ ਕਰਪਸ਼ਨ 'ਚ ਸ਼ਾਮਲ ਹੋਇਆ, ਕੋਈ MLA ਜਾਂ ਮੰਤਰੀ, ਤੇ ਛੱਡਾਂਗੇ ਉਹਨੂੰ ਵੀ ਨਹੀਂ। ਉਹਨਾਂ ਨੇ ਇਹ ਸਪਸ਼ਟ ਸੁਨੇਹਾ ਜਿਹੜਾ ਸੀ ਅੰਮ੍ਰਿਤਸਰ ਦੇ ਵਿੱਚ ਦਿੱਤਾ। ਖਟਕੜ ਕਲਾਂ ਬਹੁਤ ਹੀ ਇਸ ਤਰ੍ਹਾਂ ਦੀ ਧਰਤੀ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ। ਉੱਥੇ 16ਵੀਂ ਵਿਧਾਨ ਸਭਾ ਦੇ ਵਾਸਤੇ ਭਗਵੰਤ ਮਾਨ ਹੋਰੀ 16 ਤਰੀਕ ਨੂੰ ਇੱਥੋਂ ਮੁਤਾਬਕ ਬੁੱਧਵਾਰ ਸਹੁੰ ਚੁੱਕਣਗੇ। ਅਜੇ ਤੱਕ ਇਹ ਪਤਾ ਲੱਗ ਰਿਹਾ ਕਿ ਇਕੱਲੇ ਭਗਵੰਤ ਮਾਨ ਹੋਰੀ ਸਹੁੰ ਚੁੱਕਣਗੇ, ਬਾਕੀ ਮੰਤਰੀ ਮੰਡਲ ਜਿਹੜਾ ਉਹ ਵੱਖਰੇ ਤੌਰ ਦੇ ਉੱਤੇ ਉਹਨੂੰ ਸਹੁੰ ਚੁਕਾਈ ਜਾਊਗੀ। ਅੱਜ ਭਗਵੰਤ ਮਾਨ ਹੋਰੀ ਦਿੱਲੀ ਦੇ ਵਿੱਚ ਨੇ। ਉਹ ਲੋਕ ਸਭਾ ਦੇ ਮੈਂਬਰ ਦੇ ਵਜੋਂ ਅਸਤੀਫਾ ਦੇਣਗੇ ਇਹ ਸਹੁੰ ਚੁੱਕਣ ਤੋਂ ਪਹਿਲਾਂ। 2014 ਦੇ ਵਿੱਚ ਭਗਵੰਤ ਮਾਨ ਹੋਰੀ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਸੰਗਰੂਰ ਤੋਂ, ਅਤੇ ਉਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੇ ਦੁਬਾਰਾ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਅਤੇ ਸੰਗਰੂਰ ਦੀ ਲੋਕ ਸਭਾ ਸੀਟ ਜਿਹੜੀ ਉਹ ਖਾਲੀ ਹੋ ਜਾਊਗੀ। ਜਿਹੜੀਆਂ 2 ਸੀਟਾਂ ਦੀ ਗੱਲ ਕੀਤੀ ਜਾ ਰਹੀ ਸੀ ਪਹਿਲਾਂ ਖਾਲੀ ਹੋਣ ਦੇ ਵਾਸਤੇ, ਪਰ ਸੁਖਬੀਰ ਸਿੰਘ ਬਾਦਲ ਹੋਰੀ ਚੋਣ ਹਾਰ ਗਏ ਜਲਾਲਾਬਾਦ ਤੋਂ, ਅਤੇ ਉਹ ਫਿਰੋਜ਼ਪੁਰ ਤੋਂ ਬਣੇ ਰਹਿਣਗੇ ਲੋਕ ਸਭਾ ਦੇ ਮੈਂਬਰ। ਕਾਂਗਰਸ ਦੇ ਅੰਦਰ ਉਥਲ ਪੁਥਲ ਜਿਹੜੀ ਆ ਉਹ ਚੱਲ ਰਹੀ ਆ, ਪੰਜਾਬ ਦੇ ਵਿੱਚ ਵੀ ਅਤੇ ਨੈਸ਼ਨਲ ਰੂਪ ਦੇ ਵਿੱਚ ਵੀ। ਹਾਈ ਕਮਾਂਡ ਨੇ ਜਿਹੜੇ ਤਰੀਕੇ ਦੇ ਨਾਲ ਇਹਨਾਂ ਚੋਣਾਂ ਨੂੰ ਲੜਿਆ, ਚਾਹੇ ਉਹ ਪੰਜਾਬ ਦੀ ਆ, ਉੱਤਰ ਪ੍ਰਦੇਸ਼ ਦੇ ਵਿੱਚ ਜ਼ਰੂਰ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਨੇ ਮਿਹਨਤ ਕੀਤੀ। ਮਿਹਨਤ ਕਿਸੇ ਕੋ ਤਣ ਪੱਤਣ ਨਹੀਂ ਲੱਗੀ, ਕਿਉਂਕਿ ਹੋਰ ਕਈ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਖੜ੍ਹਦਾ ਦਿਸਿਆ ਨਹੀਂ। ਜਿਹੜੇ ਮੋਰਚਾ ਖੋਲ੍ਹੀ ਰੱਖਦੇ ਨੇ ਉਹਨਾਂ ਦੇ ਵਿੱਚੋਂ ਵੀ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਹੋਈ ਹਾਰ ਦੇ ਕਾਰਨਾਂ ਦੇ ਵਾਸਤੇ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਆ ਉਹਦੇ ਵਿੱਚ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਔਰ ਇਹ ਕਿਹਾ ਕਿ ਜਿਹੜੇ ਸੋਨੀਆ ਗਾਂਧੀ ਨੇ ਉਹਦੀ ਅਗਵਾਈ ਦੇ ਉੱਤੇ ਭਰੋਸਾ ਜ਼ਾਹਰ ਕਰਤਾ। ਹੁਣ ਇਹ ਭਰੋਸਾ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਕਾਂਗਰਸੀ ਗਾਂਧੀ ਪਰਿਵਾਰ ਦੇ ਉੱਤੇ ਜ਼ਾਹਰ ਕਰਦੇ ਰਹਿਣਗੇ। ਐਡੀ ਵੱਡੀ ਹਾਰ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਭਰੋਸਾ ਜ਼ਾਹਰ ਕਰ ਰਹੇ ਨੇ ਵੀ ਠੀਕ ਹੈ, ਵੀ ਜਿਹੜੇ ਕੋਈ ਰਹਿੰਦੇ ਨੇ ਥੋੜ੍ਹੇ ਬਹੁਤੇ ਸੂਬੇ ਉਹ ਵੀ ਨਿਬੇੜ ਲਓ, ਇਸ ਕਰਕੇ ਤੁਹਾਡੇ ਉੱਤੇ ਭਰੋਸਾ। ਪਾਰਟੀ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਇਹ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ 4 ਘੰਟੇ ਤੋਂ ਵੱਧ ਚੱਲੀ ਮੀਟਿੰਗ ਦੇ ਵਿੱਚ ਪ੍ਰਧਾਨ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁੜ ਕੇ ਮਜ਼ਬੂਤ ਕਰਨ ਦੇ ਵਾਸਤੇ, ਇਹਦੇ ਵਿੱਚ ਨਵੀਂ ਜਾਨ ਪਾਉਣ ਦੇ ਵਾਸਤੇ ਤੁਰੰਤ ਕਦਮ ਚੁੱਕਣ ਦੇ ਵਾਸਤੇ ਕਿਹਾ ਗਿਆ। ਇਹ ਵੀ ਜਿਹੜਾ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਇਹ ਕਹਿੰਦਾ ਹੈ ਕਿ ਹਰ ਵਰਕਿੰਗ ਕਮੇਟੀ ਦੇ ਹਰ ਮੈਂਬਰ ਨੇ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਜਦੋਂ ਤੱਕ ਜਥੇਬੰਦਕ ਚੋਣਾਂ ਨਹੀਂ ਹੋ ਜਾਂਦੀਆਂ ਉਹ ਪਾਰਟੀ ਦੀ ਅਗਵਾਈ ਕਰਦੇ ਰਹਿਣ। ਇੱਥੇ ਗੱਲ ਜਿਹੜੀ ਉਹ ਨਿਬੇੜਤੀ। ਪੰਜਾਬ ਦੇ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਤੇ ਉੱਚੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸਾਬਕਾ ਮੰਤਰੀ
ਬਲਬੀਰ ਸਿੱਧੂ ਨੇ ਇਹ ਗੱਲ ਕਹੀ ਆ ਕਿ ਦਲ ਬਦਲੂਆਂ ਤੇ ਮੌਕਾ ਪ੍ਰਸਤਾਂ ਨੂੰ ਕਮਾਨ ਸੌਂਪਣ ਕਰਕੇ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ ਤੇ ਇਹਨਾਂ ਦਲ ਬਦਲੂਆਂ ਦਾ ਇਤਿਹਾਸ ਤੇ ਸੱਭਿਆਚਾਰ ਕਾਂਗਰਸ ਦੇ ਨਾਲ ਮੇਲ ਨਹੀਂ ਸੀ ਖਾਂਦਾ। ਬਲਬੀਰ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਦਿਨ ਤਾਂ ਉਦੋਂ ਹੀ ਪੁੱਗਣੇ ਸ਼ੁਰੂ ਹੋ ਗਏ ਸੀ ਜਦੋਂ ਪੁਰਾਣੇ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਥਾਂ 4 ਸਾਲ ਪਹਿਲਾਂ ਪਾਰਟੀ 'ਚ ਸ਼ਾਮਲ ਹੋਣ ਵਾਲੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਸੀ। ਆਪਣੀ ਗਲਤੀ ਕੋਈ ਨਹੀਂ ਮੰਨੂਗਾ ਕਿ ਬਲਬੀਰ ਸਿੱਧੂ ਦੇ ਉੱਤੇ ਕਿੰਨੇ ਕਰਪਸ਼ਨ ਦੇ ਇਲਜ਼ਾਮ ਲੱਗੇ, ਉਹਦੀ ਨਹੀਂ ਗੱਲ ਉਹਨੇ ਕਿਸੇ ਵੀ ਜਗ੍ਹਾ ਦੇ ਉੱਤੇ ਕੀਤੀ। ਬਲਬੀਰ ਸਿੱਧੂ ਇਹ ਵੀ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਪਾਰਟੀ ਨੇ ਨਵਾਂ ਵਿਵਾਦ ਖੜਾ ਕਰ ਲਿਆ। ਸਾਬਕਾ ਮੰਤਰੀ ਨੇ ਇਹ ਵੀ ਕਿਹਾ ਕਿ ਤੀਜੀ ਗਲਤੀ ਉਸ ਵੇਲੇ ਹੋਈ ਜਦੋਂ ਵਿਧਾਇਕਾਂ ਦੀ ਪੂਰੀ ਹਮਾਇਤ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਤੋਂ ਨਾ ਕਰਤੀ ਕਿਉਂਕਿ ਉਹ ਹਿੰਦੂ ਫੇਸ ਸੀ। ਚਰਨਜੀਤ ਚੰਨੀ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨਾਲ ਆਪਣੀ ਕਿਸਮਤ ਅਜਮਾਈ ਸੀ, ਇਹ ਬਲਬੀਰ ਸਿੱਧੂ ਕਹਿ ਰਹੇ ਨੇ। ਇਸ ਕਰਕੇ ਕਾਂਗਰਸ ਪਾਰਟੀ ਤੇ ਸਰਕਾਰ ਬਾਹਰਲੇ ਲੋਕਾਂ ਦੇ ਹਵਾਲੇ ਕਰ ਦਿੱਤੀ ਗਈ। ਉਹ ਵੀ ਕਹਿੰਦੇ ਨੇ ਕਿ ਪਾਰਟੀ ਦੇ ਸੀਨੀਅਰ ਤੇ ਪੁਰਾਣੇ ਆਗੂਆਂ ਨੂੰ ਟਿਕਟਾਂ ਦੇਣ ਤੋਂ ਨਾ ਕਰ ਦਿੱਤੀ ਔਰ ਜਦੋਂ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਦੋਂ ਤੋਂ ਪਾਰਟੀ ਦੇ ਨਿਘਾਰ ਦਾ ਦੌਰ ਸ਼ੁਰੂ ਹੋ ਗਿਆ। ਚੰਨੀ ਤੇ ਸਿੱਧੂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰਕੇ ਪਾਰਟੀ ਦੇ ਅੰਦਰ ਜੰਗ ਸ਼ੁਰੂ ਹੋ ਗਈ, ਜਿਹਦਾ ਫਾਇਦਾ ਵਿਰੋਧੀਆਂ ਨੇ ਚੁੱਕ ਲਿਆ। ਉਹ ਵੀ ਕਹਿੰਦੇ ਕਿ ਚੰਨੀ ਤੇ ਸਿੱਧੂ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਵਰਤੀ ਗਈ ਭਾਸ਼ਾ ਨੇ ਇੱਕ ਵੱਡੇ ਤਬਕੇ ਨੂੰ ਆਪਣੇ ਵਿਰੁੱਧ ਕਰ ਲਿਆ। ਸਾਬਕਾ ਮੰਤਰੀ ਨੇ ਇਹ ਵੀ ਕਿਹਾ ਕਿ ਦੋਵੇਂ ਆਗੂ ਕੋਈ ਵੀ ਜ਼ਿੰਮੇਵਾਰੀ ਲੈਣ ਦੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਪੇਸ਼ ਆ ਰਹੇ ਸੀ ਜਿਵੇਂ ਉਹਨਾਂ ਨੇ ਕੋਈ ਮੋਰਚਾ ਫਤਿਹ ਕਰ ਲਿਆ ਹੋਵੇ। ਇਹ ਵੀ ਕਿਹਾ ਕਿ ਇਹਨਾਂ ਆਗੂਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਸੀ। ਉਧਰ ਦੂਜੇ ਪਾਸੇ ਪਾਰਟੀ ਦੇ ਸਾਬਕਾ ਪ੍ਰਧਾਨ ਜਿਹੜੇ ਚੋਣਾਂ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਜਿਹੜੀ ਸਰਗਰਮ ਸਿਆਸਤ ਹੈ ਮੈਂ ਉਹਦੇ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ, ਮੈਂ ਹੁਣ ਸਰਗਰਮ ਸਿਆਸਤ ਦੇ ਵਿੱਚ ਨਹੀਂ ਆਉਣਾ। ਪਰ ਇਸ ਵੇਲੇ ਸਭ ਤੋਂ ਵੱਧ ਸਰਗਰਮੀ ਦੇ ਨਾਲ ਬਿਆਨ ਸੁਨੀਲ ਜਾਖੜ ਹੋਰਾਂ ਦੇ ਹੀ ਆ ਰਹੇ ਨੇ। ਉਹ ਕਹਿੰਦੇ ਕਿ ਪੰਜਾਬ ਕਾਂਗਰਸ ਨੂੰ ਹੁਣ ਸੰਗਰੂਰ 'ਚ ਡੇਰੇ ਲਾਉਣੇ ਚਾਹੀਦੇ ਆ ਜਿੱਥੇ ਜ਼ਿਮਨੀ ਚੋਣ ਹੋਊਗੀ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਫੈਸਲੇ ਲੈਣ 'ਚ ਦਿਖਾਈ ਗਈ ਦੇਰੀ ਮਹਿੰਗੀ ਪਈ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਵੀ ਚੋਣਾਂ ਦੇ ਵਿੱਚ ਹਾਰ ਤੋਂ ਮਗਰੋਂ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਜੋ ਵੀ ਫੈਸਲਾ ਲੈਣਾ ਹਾਈ ਕਮਾਂਡ ਫੌਰੀ ਤੌਰ ਦੇ ਉੱਤੇ ਫੈਸਲਾ ਲਵੇ। ਉਹਨਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਰੱਖਣਾ ਜਾਂ ਕੱਢਣਾ ਇਹਦੇ ਬਾਰੇ ਹਾਈ ਕਮਾਂਡ ਫੈਸਲਾ ਤੁਰੰਤ ਲਵੇ। ਨਵਜੋਤ ਸਿੰਘ ਸਿੱਧੂ ਹੁਣੀ ਕੀ ਪਾਰਟੀ ਦੀ ਪ੍ਰਧਾਨਗੀ ਤੋਂ ਜਿਹੜਾ ਉਹ ਅਸਤੀਫਾ ਦੇ ਦਿੰਦੇ ਨੇ ਜਾਂ ਪਾਰਟੀ ਉਹਨਾਂ ਨੂੰ ਲਾਂਭੇ ਕਰਦੀ ਹੈ, ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਅਗਲੇ ਕੁਝ ਦਿਨ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਹੋਰਾਂ ਦੇ ਵਾਸਤੇ ਉਹਨਾਂ ਦੇ ਸਿਆਸੀ ਭਵਿੱਖ ਦੇ ਵਾਸਤੇ ਬਹੁਤ ਅਹਿਮ ਹੋਣਗੇ। ਉਂਝ ਵੈਸੇ ਅੱਜ ਅਕਾਲੀ ਦਲ ਬਾਦਲ ਹੋਰਾਂ ਦੀ ਪਾਰਟੀ ਦੀ ਵੀ ਮੀਟਿੰਗ ਹੈ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਜਿਵੇਂ ਸੋਨੀਆ ਗਾਂਧੀ ਹੋਰਾਂ ਦੇ ਵਾਸਤੇ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਉੱਤੇ ਪੂਰਾ ਭਰੋਸਾ, ਸ਼ਾਇਦ ਹੋ ਸਕਦਾ ਅਕਾਲੀ ਦਲ ਦੇ ਜਿਹੜੇ ਸ਼ਾਮਲ ਹੋਣਗੇ ਮੀਟਿੰਗ ਦੇ ਵਿੱਚ ਉਹ ਵੀ ਇਹ ਕਹਿ ਦੇਣਗੇ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਦੇ ਉੱਤੇ ਪੂਰਾ ਭਰੋਸਾ, ਜਿਹਨੇ ਇਸ ਵੇਲੇ ਪਾਰਟੀ ਦਾ ਉਹ ਹਾਲ ਕਰ ਦਿੱਤਾ ਕਿ ਪਾਰਟੀ ਸਕੂਟਰ 'ਤੇ ਬਹਿ ਕੇ ਵਿਧਾਨ ਸਭਾ ਜਾ ਸਕਦੀ ਹੈ। ਚਲਾਨ ਹੀ ਆ ਵੱਧ ਤੋਂ ਵੱਧ ਤੀਸਰੇ ਦਾ ਹੋ ਜਾਊਗਾ ਕਿਉਂਕਿ 2 ਅਲਾਓ ਨੇ, ਸੋ ਉਹਦੇ ਉੱਤੇ ਟ੍ਰਿਪਲਿੰਗ ਕਰਕੇ ਜਾ ਸਕਦੇ ਨੇ। ਉੱਥੇ ਕੋਈ ਬਾਗੀ ਸੁਰਾਂ ਉੱਭਰਦੀਆਂ ਨੇ ਜਾਂ ਨਹੀਂ, ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਦਾ ਹਸ਼ਰ ਇਸ ਕਰਕੇ ਹੋਣ ਦਿੱਤਾ ਕਿ ਉਹਨਾਂ ਦਾ ਪੁੱਤ ਮੁੱਖ ਮੰਤਰੀ ਬਣ ਜੇ, ਜਿੰਨੀ ਲੀਡਰਸ਼ਿਪ ਸੀ ਟਕਸਾਲੀ ਅਕਾਲੀ ਜਿਵੇਂ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਇੱਕ ਇੱਕ ਨੂੰ, ਉਹ ਸਭ ਦੇ ਸਾਹਮਣੇ ਆ। ਉਹ ਘਰਾਂ 'ਚ ਬਹਿ ਗਏ ਜਾਂ ਕੋਈ ਹੋਰ ਛੋਟੇ ਮੋਟੇ ਦਲ ਬਣਾ ਕੇ ਉੱਧਰ ਨੂੰ ਚਲੇ ਗਏ। ਅਤੇ ਅੱਜ ਅਕਾਲੀ ਦਲ ਬਾਦਲ ਦਾ ਹਸ਼ਰ ਜੋ ਹੋ ਗਿਆ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਹਾਰ ਜਿਹੜੀ ਦੇਖੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਰਿਹਾ ਤਾਂ ਨਹੀਂ, ਇਹ ਤਾਂ ਬਾਦਲ ਅਕਾਲੀ ਦਲ ਹੀ ਆ, ਇੱਕ ਪ੍ਰਾਈਵੇਟ ਲਿਮਟਿਡ ਪਾਰਟੀ ਦੇ ਤੌਰ ਦੇ ਉੱਤੇ ਉੱਭਰ ਆਇਆ। ਸਾਰਾ ਟੱਬਰ ਹੀ ਜਿਹੜਾ ਉਹ ਹਾਰ ਗਿਆ ਔਰ ਵਿਧਾਨ ਸਭਾ ਦੇ ਵਿੱਚ ਕੋਈ ਬਾਦਲਾਂ ਦਾ ਇਸ ਵਾਰੀ ਨਹੀਂ ਹੋਊਗਾ, ਬਾਦਲ ਪਿੰਡ ਦਾ ਜਾਂ ਬਾਦਲ ਪਿੰਡ ਦੇ ਨੇੜੇ ਤੇੜੇ ਦਾ।
ਹਾਂ, ਉਹ ਪਰਿਓਂ ਜਾ ਕੇ ਮਜੀਠੇ ਤੋਂ ਜ਼ਰੂਰ ਗੁਨੀਵ ਕੌਰ ਮਜੀਠਾ ਚੋਣ ਜਿੱਤੀ ਆ, ਜਿਹੜੀ ਕਿ ਵਿਕਰਮ ਮਜੀਠੀਆ ਦੀ ਪਤਨੀ ਹੈ, ਪਰ ਉਹ ਦੂਰ ਦੀ ਸਕੀਰੀ ਚੋਂ ਆਉਂਦੀ ਹੈ ਨਾ, ਇਸ ਕਰਕੇ ਉਹ ਵਿਧਾਨ ਸਭਾ 'ਚ ਹੋਊਗੀ। ਬਾਦਲਾਂ ਤੋਂ ਬਿਨਾਂ ਇਹ ਪਹਿਲੀ ਵਿਧਾਨ ਸਭਾ ਹੋਊਗੀ, ਇਹ ਕਿਹਾ ਜਾ ਸਕਦਾ, ਕਿਉਂਕਿ ਚਾਹੇ ਆਪੋਜੀਸ਼ਨ ਹੋਵੇ ਚਾਹੇ ਸਰਕਾਰ ਹੋਵੇ, ਬਾਦਲਾਂ ਦੇ ਕੋੜਵੇਂ 'ਚੋਂ ਕੋਈ ਨਾ ਕੋਈ ਤਾਂ ਆਉਂਦਾ ਰਿਹਾ, ਪਰ ਇਹ ਜਿਹੜੀ ਵਿਧਾਨ ਸਭਾ ਹੈ ਇਹ ਬਾਦਲ ਮੁਕਤ ਵਿਧਾਨ ਸਭਾ ਹੋਊਗੀ। ਅੰਮ੍ਰਿਤਸਰ ਦੇ ਵਿੱਚ ਜਿਹੜੇ ਮੇਅਰ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ। ਇਹ ਸਮਝਿਆ ਜਾ ਰਿਹਾ ਸੀ ਕਿ ਮੇਅਰ ਦੇ ਵਾਸਤੇ ਕਹਾਣੀ ਹੁਣ ਔਖੀ ਹੋ ਜੂਗੀ ਚੋਣਾਂ ਤੋਂ ਬਾਅਦ, ਕਿਉਂਕਿ ਕੌਂਸਲਰ ਉਹਦੇ ਖਿਲਾਫ ਬਗਾਵਤ ਕਰ ਸਕਦੇ ਆ। ਹੋ ਗਿਆ ਉਲਟ, 13 ਕਾਂਗਰਸੀ ਕੌਂਸਲਰ ਨੇ ਅੰਮ੍ਰਿਤਸਰ ਦੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਮੇਅਰ ਵੀ ਕਾਂਗਰਸ ਦੇ ਵੱਲੋਂ ਸੀ, ਪਰ ਕਾਂਗਰਸ ਤੋਂ ਬਗਾਵਤ ਕਰਕੇ ਆਮ ਆਦਮੀ ਪਾਰਟੀ ਚਲੇ ਗਏ ਸੀ। 13 ਕਾਂਗਰਸੀ ਕੌਂਸਲਰਾਂ ਦੇ ਆਪ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਆਪਣੇ ਅਹੁਦੇ ਦੇ ਉੱਤੇ ਬਣੇ ਰਹਿਣ ਦੀ ਸੰਭਾਵਨਾ ਬਣ ਗਈ ਆ। ਇਹ ਤੋਂ ਪਹਿਲਾਂ ਮੇਅਰ ਦੇ ਸਮਰਥਕ 3 ਕਾਂਗਰਸੀ ਕੌਂਸਲਰ ਜਿਹੜੇ ਸੀਗੇ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਹੁਣ 16 ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ, ਔਰ ਇਹ ਵੀ ਕਿਹਾ ਜਾ ਰਿਹਾ ਕਿ 5 ਹੋਰ ਕੌਂਸਲਰ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਇੱਛੁਕ ਨੇ। ਉਹ ਇਸ ਕਰਕੇ ਹੋ ਸਕਦਾ ਕਿ ਸਰਕਾਰ ਉੱਤੇ ਬਦਲ ਗਈ ਤੇ ਹੁਣ ਉਹ ਇਹ ਸਮਝਦੇ ਨੇ ਕਿ ਇਸ ਪਾਰਟੀ ਦੇ ਵਿੱਚ ਹੀ ਜਿਹੜਾ ਉਹ ਜਾਇਆ ਜਾਵੇ। ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜੇਤੂ ਰਹੀ ਆ, ਬਹੁਤ ਵੱਡੀ ਜੇਤੂ ਨੇ ਹਾਸਲ ਕੀਤੀ ਆ, ਉਹ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਉਦੋਂ ਆ ਗਈ ਜਦੋਂ ਧੰਨਵਾਦ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਸਰਕਾਰੀ ਬੱਸਾਂ ਉਵਰਤੀਆਂ ਗਈਆਂ। PRTC ਦੀਆਂ ਬੱਸਾਂ ਦੇ ਉੱਤੇ ਪਾਰਟੀ ਦੇ ਝੰਡੇ ਲਾ ਕੇ ਧੰਨਵਾਦ ਮਾਰਚ ਜਿਹੜਾ ਰੱਖਿਆ ਸੀਗਾ, ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਬੱਸਾਂ ਉੱਥੇ ਅੰਮ੍ਰਿਤਸਰ ਲਿਜਾਈਆਂ ਗਈਆਂ। ਇਹਨਾਂ ਬੱਸਾਂ ਨੂੰ ਅੰਮ੍ਰਿਤਸਰ ਲਿਜਾਣ ਦੇ ਵਾਸਤੇ ਪਾਰਟੀ ਵਰਕਰਾਂ ਨੂੰ ਲਾਇਆ ਗਿਆ ਤੇ ਉਧਰ ਜਿਹੜੇ ਪ੍ਰਾਈਵੇਟ ਵਾਲੇ ਸੀਗੇ ਉਹਨਾਂ ਦੀ ਫਿਰ ਚਾਂਦੀ ਰਹੀ, ਕਿਉਂਕਿ ਬਹੁਤ ਵੱਡੇ ਗਿਣਤੀ ਦੇ ਵਿੱਚ ਜਿਹੜੀਆਂ PRTC ਦੀਆਂ ਬੱਸਾਂ ਨੇ ਉਹ ਪੰਜਾਬ ਦੇ ਵੱਖ-ਵੱਖ ਰੂਟਾਂ ਦੇ ਉੱਤੇ ਚੱਲਦੀਆਂ ਨੇ। ਅਜੇ ਤੱਕ ਆਮ ਆਦਮੀ ਪਾਰਟੀ ਨੇ ਇਹਦੇ ਸੰਬੰਧੀ ਸਥਿਤੀ ਸਪਸ਼ਟ ਨਹੀਂ ਕੀਤੀ ਕਿ ਇਹ ਬੱਸਾਂ ਜਿਹੜੀਆਂ ਸੀ ਉਹ ਹਾਇਰ ਕੀਤੀਆਂ ਗਈਆਂ ਨੇ ਜਾਂ ਉਂਝ ਹੀ ਲਿਆਈਆਂ ਗਈਆਂ ਨੇ। ਜੇ ਹਾਇਰ ਕੀਤੀਆਂ ਗਈਆਂ ਨੇ ਤੇ ਉਹਦਾ ਕਿਰਾਇਆ ਜਿਹੜਾ ਉਹ ਦੇਣਾ ਪੈਂਦਾ, ਹਾਇਰ ਕੀਤੀ ਜਾ ਸਕਦੀ ਆ ਬੱਸ। ਇਹ ਅਜੇ ਸਪਸ਼ਟੀਕਰਨ ਕੋਈ ਪਾਰਟੀ ਵੱਲੋਂ ਨਹੀਂ ਆਇਆ, ਪਰ ਇੰਨਾ ਜ਼ਰੂਰ ਹੈ ਕਿ ਇਹ ਮਾਮਲਾ ਕੱਲ੍ਹ ਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਜਾ ਫੇਰ ਜਿੱਤ ਤੋਂ ਬਾਅਦ ਪੱਗਾਂ ਦੇ ਰੰਗ ਵੀ ਜਿਹੜੇ ਉਹ ਬਦਲਣ ਲੱਗੇ ਨੇ। ਕਿਸੇ ਟਾਈਮ ਪੰਜਾਬ ਦੀ ਸਿਆਸਤ ਦੇ ਵਿੱਚ ਛਾਈ ਚਿੱਟੀ ਤੇ ਨੀਲੀ ਪੱਗ ਦਾ ਰੰਗ ਇਸ ਵੇਲੇ ਬਸੰਤੀ ਪੱਗ ਨੇ ਉਹ ਫਿੱਕਾ ਕਰ ਦਿੱਤਾ। ਚਿੱਟੀ ਪੱਗ ਕਾਂਗਰਸ ਦੀ ਸਮਝੀ ਜਾਂਦੀ ਸੀ, ਬੇਸ਼ੱਕ ਕਾਂਗਰਸੀ ਚਿੱਟੀ ਪੱਗ ਬੰਨਣੋਂ ਅੱਜ ਕੱਲ੍ਹ ਗੁਰੇਜ਼ ਕਰਨ ਲੱਗ ਗਏ ਸੀ, ਕਿਉਂਕਿ ਰੰਗ ਬਰੰਗੀਆਂ ਪੱਗਾਂ ਆ ਗਈਆਂ। ਨੀਲੀ ਪੱਗ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਸੀ, ਨੀਲਾ ਰੰਗ। ਬੇਸ਼ੱਕ ਅਕਾਲੀ ਦਲ ਦੇ ਵਿੱਚ ਵੀ ਰੰਗਦਾਰ ਪੱਗਾਂ ਵਾਲੇ ਆ ਗਏ, ਪਰ ਫਿਰ ਵੀ ਇੱਕ ਪਹਿਚਾਣ ਅਕਾਲੀ ਦਲ ਦੀ ਨੀਲੀ ਪੱਗ ਰਹੀ। ਅਤੇ ਚਿੱਟੀ ਤੇ ਨੀਲੀ ਗਾਇਬ ਹੋ ਕੇ ਬਸੰਤੀ ਪੱਗਾਂ ਦਾ ਹੜ ਜਿਹੜਾ ਉਹ ਵੇਖਿਆ ਜਾ ਸਕਦਾ। ਟਕਸਾਲੀ ਕਾਂਗਰਸੀ ਚਿੱਟੀ ਪੱਗ ਬੰਨ੍ਹਣ ਨੂੰ ਪਹਿਲ ਦਿੰਦੇ ਸੀ, ਔਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੂਰੀ ਸਿਆਸੀ ਜ਼ਿੰਦਗੀ ਦੇ ਵਿੱਚ ਚਿੱਟੀ ਪੱਗ ਬੰਨ੍ਹੀ। ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਣੇ ਅਕਾਲੀ ਲੀਡਰਸ਼ਿਪ ਨੀਲੀ ਪੱਗ ਨੂੰ ਪਹਿਲ ਦਿੰਦੀ ਸੀ। ਹਾਲਾਂਕਿ ਬਸਪਾ ਨੇ ਇੱਕ ਹੋਰ ਦਾਅਵਾ ਕੀਤਾ ਸੀਗਾ ਕਿ ਨੀਲਾ ਰੰਗ ਉਹਨਾਂ ਦਾ ਤੇ ਅਕਾਲੀ ਦਲ ਦਾ ਰੰਗ ਕੇਸਰੀ ਹੈ, ਪਰ ਨੀਲੀ ਪੱਗ ਅਕਾਲੀ ਦਲ ਦੀ ਪਛਾਣ ਬਣੀ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀਆਂ ਨੂੰ ਨੀਲੀਆਂ ਪੱਗਾਂ ਵਾਲੇ ਕਿਹਾ ਜਾਂਦਾ ਸੀ, ਜਾਂ ਉਹ ਵੀ ਇੱਕ ਨਾਅਰਾ ਹੁੰਦਾ ਸੀ, ਚਿੱਟੇ ਬਗਲੇ ਨੀਲੇ ਮੋਰ। ਇਹ ਵੀ ਨਾਅਰਾ ਚੱਲਦਾ ਰਿਹਾ, ਉਹ ਪੱਗਾਂ ਦੇ ਨਾਂ ਦੇ ਉੱਤੇ ਹੀ ਸੀਗਾ। ਬਸੰਤੀ
ਰੰਗ ਨੂੰ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਲੈ ਕੇ ਆਏ। ਪਹਿਲੀ ਵਾਰੀ ਸੰਸਦ ਦੇ ਵਿੱਚ ਬਸੰਤੀ ਪੱਗ ਬੰਨ੍ਹ ਕੇ ਪੰਜਾਬ ਦੇ ਮੁੱਦੇ ਚੁੱਕੇ ਤੇ ਅੱਜ ਇਹ ਰੰਗ ਆਮ ਆਦਮੀ ਪਾਰਟੀ ਦੀ ਪਹਿਚਾਣ ਬਣ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਲਰ ਤਾਂ ਕੋਈ ਨਹੀਂ ਹੈਗਾ, ਕਿਉਂਕਿ ਕਲਰ ਇਹ ਵੀ ਨਹੀਂ ਹੈ ਕਿ ਚਿੱਟਾ ਕੋਈ ਆਫੀਸ਼ੀਅਲੀ ਤੌਰ ਦੇ ਉੱਤੇ ਰਜਿਸਟਰਡ ਕਰਾਇਆ ਕਾਂਗਰਸ ਨੇ, ਜਾਂ ਨੀਲਾ ਰੰਗ ਕੋਈ ਰਜਿਸਟਰਡ ਕਰਾਇਆ ਸੀ ਅਕਾਲੀਆਂ ਨੇ, ਨਾ ਬਸੰਤੀ ਰੰਗ ਜਿਹੜਾ ਉਹ ਰਜਿਸਟਰਡ ਕਰਾਇਆ, ਪਰ ਇੱਕ ਪਹਿਚਾਣ ਬਣ ਜਾਂਦੀ ਹੈ। ਭਗਤ ਸਿੰਘ ਹੋਰਾਂ ਦਾ ਜਿਹੜਾ ਉਹ ਰੰਗ ਬਸੰਤੀ ਦੇ ਤੌਰ ਦੇ ਉੱਤੇ ਜ਼ਰੂਰ ਜਾਣਿਆ ਜਾਂਦਾ ਸੀ, ਪਰ ਇਹ ਪੰਜਾਬ ਦੇ ਵਿੱਚ ਇੱਕ ਮੌਕਾ ਸੀਗਾ ਜਦੋਂ ਬਸੰਤੀ ਪੱਗਾਂ ਦਾ ਹੜ੍ਹ ਆ ਗਿਆ ਸੀਗਾ, ਕੋਈ 88-99 ਦੇ ਵਿੱਚ, ਜਦੋਂ ਸਿਮਰਜੀਤ ਸਿੰਘ ਮਾਨ ਹੋਰੀ ਜਿੱਤੇ ਸੀਗੇ। ਪਰ ਉਦੋਂ ਬਾਅਦ ਹੌਲੀ ਹੌਲੀ ਬਸੰਤੀ ਰੰਗ ਘਟ ਗਿਆ। ਹੁਣ ਇੱਕ ਵਾਰੀ ਫਿਰ ਜਿਹੜਾ ਬਸੰਤੀ ਰੰਗ ਹੈ ਉਹ ਪੱਗਾਂ ਬੰਨ੍ਹਣ ਵਾਲਿਆਂ ਦੀ ਜਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਲੋਕਾਂ ਦੇ ਫੇਵਰੇਟ ਕਲਰ ਬਣ ਗਿਆ। ਜੇ ਤੁਸੀਂ ਦੇਖਿਆ ਹੋਵੇ ਕਿ ਬਹੁਤ ਸਾਰੇ ਜਿਹੜੇ ਜੇਤੂ ਰਹੇ ਨੇ ਉਮੀਦਵਾਰ, ਉਹਨਾਂ ਦੀਆਂ ਫੋਟੋਆਂ ਜੇ ਤੁਸੀਂ ਦੇਖੋਗੇ ਤਾਂ ਉਹ ਬਸੰਤੀ ਰੰਗ ਦੇ ਵਿੱਚ ਹੀ ਨੇ। ਇਸ ਬਸੰਤੀ ਰੰਗ ਦੇ ਕਰਕੇ ਬਸੰਤੀ ਪੱਗਾਂ ਤੇ ਦੁਪੱਟਿਆਂ ਦੀ ਵਿਕਰੀ ਜਿਹੜੀ ਆ ਉਹ ਬਹੁਤ ਵਧੀ ਆ। ਔਰ ਬਸੰਤੀ ਰੰਗ ਇਸ ਵੇਲੇ ਪੰਜਾਬ ਦੇ ਵਿੱਚ ਇੰਨਾ ਕੁ ਵਿਕ ਰਿਹਾ ਕਿ ਜਿਹੜੇ ਪੱਗਾਂ ਦਾ ਕੰਮ ਕਰਨ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਪਿਛਲੇ 4 ਮਹੀਨਿਆਂ ਦੇ ਵਿੱਚ ਇੱਕ ਦੁਕਾਨ ਵਾਲਾ ਕਹਿੰਦਾ ਕਿ 6 ਲੱਖ ਤੋਂ ਵੱਧ ਬਸੰਤੀ ਪੱਗਾਂ ਵਿਕੀਆਂ ਨੇ, ਤੇ ਇੰਨੇ ਹੀ ਉਹ ਕਹਿੰਦਾ ਦੁਪੱਟੇ ਵਿਕੇ ਆ। ਉਹਨਾਂ ਕਿਹਾ ਕਿ ਐਤਕੀ ਚੋਣਾਂ ਦੇ ਦੌਰਾਨ ਚਿੱਟੀਆਂ ਪੱਗਾਂ ਦੀ ਵਿਕਰੀ ਨਾ ਦੇ ਬਰਾਬਰ ਰਹੀ, ਨੀਲੀਆਂ ਪੱਗਾਂ ਦੀ ਵਿਕਰੀ ਜ਼ਰੂਰ ਹੋਈ ਪਰ ਓਨੀ ਨਹੀਂ ਜਿੰਨੀਆਂ ਬਸੰਤੀ ਪੱਗਾਂ ਵਿਕੀਆਂ। ਸੋ ਇਹ ਰੰਗ ਕਿਸੇ ਪਾਰਟੀ ਦਾ ਨਹੀਂ ਗਾ, ਜਿਹੜਾ ਬਸੰਤੀ ਰੰਗ ਹੈ ਜੋਸ਼ ਦਾ ਰੰਗ ਮੰਨਿਆ ਜਾਂਦਾ। ਔਰ ਖ਼ਾਸ ਤੌਰ ਦੇ ਉੱਤੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਉਹ ਕਹਿੰਦੇ ਸਨ ਕਿ ਬਸੰਤੀ ਜਿਹੜਾ ਰੰਗ ਹੈ ਕੁਰਬਾਨੀ ਦਾ ਹੈ, ਇਹ ਪਹਿਚਾਣ ਉਹਨਾਂ ਨੇ ਦਿੱਤੀ ਅਸਲ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ। ਪਰ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਲਾਂ ਤੋਂ ਬਾਅਦ ਬਸੰਤੀ ਰੰਗ ਚੁਫੇਰੇ ਛਾਇਆ ਪਿਆ। ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਜਿਹੜਾ ਨਸ਼ਾ ਉਹ ਮੁੱਦਾ ਬਣ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ, ਪੰਜਾਬ ਦੀ ਪੀੜ੍ਹੀ ਇੱਕ ਨਿਗਲ ਗਿਆ ਇਹ ਨਸ਼ਾ। ਥਾਂ ਥਾਂ ਦੇ ਉੱਤੇ ਹੁਣ ਪਿੰਡਾਂ ਦੇ ਵਿੱਚ ਕਮੇਟੀਆਂ ਬਣਨ ਲੱਗੀਆਂ ਨੇ, ਲੋਕਾਂ 'ਚ ਹੌਸਲਾ ਆਇਆ ਕਿ ਬਜਾਏ ਇਹਦੇ ਕਿ ਇਹਦੇ ਉੱਤੇ ਸਰਕਾਰਾਂ ਕੋਈ ਐਕਸ਼ਨ ਲੈਣ, ਲੋਕ ਜਾਗਰੂਕ ਹੋਣ ਲੱਗੇ। ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਨਿੰਮ ਵਾਲੀ ਘਾਟੀ ਮਹੱਲਾ ਉਹ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਹੈ। ਚਿੱਟੇ ਦੀ ਵਿਕਰੀ ਕਰਕੇ ਸੁਰਖੀਆਂ ਦੇ ਵਿੱਚ ਹੈ। ਬਦਕਿਸਮਤੀ ਹੈ ਕਿ ਗੋਇੰਦਵਾਲ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਉੱਥੇ ਚਿੱਟੇ ਦੀ ਜਿਹੜੀ ਉਹ ਭਰਮਾਰ ਹੈ ਇਸ ਵੇਲੇ ਕੋਈ ਵੀ ਥਾਂ ਬਚੀ ਨਹੀਂ ਹੋਈ ਹੈਗੀ। ਇਹ ਸਿਰਫ ਇਹ ਨਹੀਂ ਹੈ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਹੈ, ਕੋਈ ਥਾਂ ਬਚੀ ਹੋਈ ਨਹੀਂ ਹੈ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਮਹੱਲੇ ਦੀ ਬੜੀ ਤੇਜ਼ੀ ਦੇ ਨਾਲ, ਜਿਹਨੇ ਉੱਥੋਂ ਦੀ ਪੁਲਿਸ ਦੀ ਲਾਪਰਵਾਹੀ ਦੀ ਪੋਲ ਖੋਲ੍ਹੀ ਹੈ। ਇਸ ਵੀਡੀਓ ਦੇ ਵਿੱਚ ਮਹੱਲੇ ਦੀ ਇੱਕ ਔਰਤ ਸ਼ਰੇਆਮ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆਂ ਵੇਚਦੀ ਵਿਖਾਈ ਦੇ ਰਹੀ ਆ। ਨਸ਼ਾ ਖਰੀਦਣ ਆਏ ਨੌਜਵਾਨ ਉਸ ਔਰਤ ਨੂੰ ਥੋੜ੍ਹਾ ਚਿੱਟਾ ਵੱਧ ਪਾਉਣ ਦੀ ਮੰਗ ਕਰ ਰਹੇ ਆ। ਜਿਹੜੇ ਉੱਥੋਂ ਦੇ ਲੋਕਲ ਵਸਨੀਕ ਨੇ ਉਹ ਇਹ ਕਹਿੰਦੇ ਆ ਕਿ ਇਹ ਤਾਂ ਬੜੀ ਦੇਰ ਦੀ ਵੇਚਦੀ ਆ ਉੱਥੇ, ਔਰ ਪੁਲਿਸ ਨੇ ਕਦੀ ਐਕਸ਼ਨ ਨਹੀਂ ਲਿਆ ਉਹਦੇ ਉੱਤੇ। ਹੁਣ ਐਕਸ਼ਨ ਜਿਹੜਾ SSP ਕਹਿੰਦੇ ਆ ਕਿ ਵਾਇਰਲ ਵੀਡੀਓ ਨੇ ਦੇਖੀ ਆ, ਛੇਤੀ ਐਕਸ਼ਨ ਹੋਊਗਾ, ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਦੀ ਰਿਪੋਰਟ ਲਈ ਜਾਊਗੀ। ਇਹ ਪਹਿਲੀ ਵਾਰੀ ਕਿਸੇ SSP ਨੇ ਅਜਿਹੀ ਵੀਡੀਓ ਵਾਇਰਲ ਹੋਣ ਦੇ ਉੱਤੇ ਬਿਆਨ ਦਿੱਤਾ, ਨਹੀਂ ਤਾਂ ਅਦਰਵਾਈਜ਼ SSP ਕਿੱਥੇ ਪੁੱਛਦੇ। ਇੰਨਾ ਜ਼ਰੂਰ ਹੈ ਕਿ ਹੁਣ ਇਹ ਚਰਚਾ ਦਾ ਵਿਸ਼ਾ ਬਹੁਤ ਵੱਡਾ ਬਣ ਰਿਹਾ, ਤੇ ਜੇ ਚਰਚਾ ਦਾ ਵਿਸ਼ਾ ਬਣ ਰਿਹਾ ਤੇ ਲੋਕਾਂ ਦੀ ਜਾਗਰੂਕਤਾ ਕਰਕੇ ਬਣ ਰਿਹਾ। ਵਿਧਾਨ ਸਭਾ ਚੋਣਾਂ ਜਿੱਤਣ ਸਾਰ ਆਮ ਆਦਮੀ ਪਾਰਟੀ ਨੂੰ ਇੱਕ ਬੋਨਸ ਬਹੁਤ ਵੱਡਾ ਮਿਲ ਰਿਹਾ, ਉਹ ਹੈ ਰਾਜ ਸਭਾ ਮੈਂਬਰਾਂ ਦਾ। 7 ਰਾਜ ਸਭਾ ਦੇ ਮੈਂਬਰ ਅਗਲੇ ਕੁਝ ਸਮੇਂ ਦੇ ਦੌਰਾਨ ਬਣਨੇ ਆ। 5 ਹੁਣ ਬਣਨੇ ਆ ਇਸੇ ਮਹੀਨੇ ਦੇ ਅਖੀਰਲੇ ਦਿਨ ਤੱਕ, ਤੇ 2 ਬਣਨੇ ਨੇ ਮਹੀਨੇ ਡੇਢ ਮਹੀਨੇ ਤੱਕ। 7 ਵਿਧਾਨ ਸਭਾ ਦੇ
7 ਰਾਜ ਸਭਾ ਦੇ ਮੈਂਬਰ ਵਿਧਾਨ ਸਭਾ ਦੇ ਮੈਂਬਰ ਚੁਣਦੇ ਨੇ, ਤੇ ਜਿੱਡੀ ਬਹੁ ਗਿਣਤੀ ਆਮ ਆਦਮੀ ਪਾਰਟੀ ਨੂੰ ਮਿਲੀ ਆ ਉਹਦੇ ਹਿਸਾਬ ਦੇ ਨਾਲ ਸੱਤੇ ਦੇ ਸੱਤੇ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਬਣ ਸਕਦੇ ਆ, ਬਣਨ ਦੇ ਚਾਂਸਸ ਨੇ। 7 ਬਣਦੇ ਨੇ ਤੇ 2 ਉਹਨਾਂ ਕੋਲੇ ਪਹਿਲਾਂ ਨੇ, 9 ਹੋ ਜਾਣਗੇ ਇਹ ਰਾਜ ਸਭਾ ਦੇ ਵਿੱਚ, ਜਿਹੜਾ ਕਿ ਇੱਕ ਬਹੁਤ ਵੱਡਾ ਨੰਬਰ ਹੈ। ਔਰ ਤੀਸਰੀ ਵੱਡੀ ਪਾਰਟੀ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਬਣ ਜੂਗੀ। ਰਾਜ ਸਭਾ ਦਾ ਬਹੁਤ ਵੱਡਾ ਰੋਲ ਹੈ ਕਿਸੇ ਵੀ ਬਿੱਲ ਨੂੰ ਪਾਸ ਕਰਨ ਦੇ ਵਾਸਤੇ ਤੇ ਅਗਾਂਹ ਲਿਜਾਣ ਦੇ ਵਾਸਤੇ। ਅਗਲੇ ਕੁਝ ਮਹੀਨਿਆਂ ਦੇ ਵਿੱਚ ਰਾਜ ਸਭਾ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਹੋਣੀਆਂ ਨੇ ਚੋਣਾਂ, ਉਹਦੇ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਭਾਰਤੀ ਜਨਤਾ ਪਾਰਟੀ ਮੈਜੋਰਿਟੀ ਦੇ ਵਿੱਚ ਨਹੀਂ ਰਹੂਗੀ ਰਾਜ ਸਭਾ ਦੇ ਵਿੱਚ। ਪੰਜਾਬ ਦੇ ਮੁੱਦੇ ਰਾਜ ਸਭਾ ਦੇ ਮੈਂਬਰ ਜਿਹੜੇ ਨੇ ਉਹਨਾਂ ਨੇ ਪਹਿਲਾਂ ਕਦੀ ਨਹੀਂ ਉਠਾਏ, ਔਰ ਇਸ ਗੱਲ ਦੀ ਉਮੀਦ ਹੈ ਕਿ ਜੇ ਚੰਗੇ ਸਪੀਕਰ ਲੱਭ ਲਏ ਜਾਣ ਆਮ ਆਦਮੀ ਪਾਰਟੀ ਦੇ ਵੱਲੋਂ, ਇੱਥੋਂ ਪੰਜਾਬ ਦੇ ਵਿੱਚੋਂ ਮੌਕਾ ਦਿੱਤਾ ਜਾਵੇ ਤੇ ਰਾਜ ਸਭਾ ਦੇ ਵਿੱਚ ਪੰਜਾਬ ਦਾ ਰੋਲ, ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਜ਼ੋਰਦਾਰ ਤਰੀਕੇ ਨਾਲ ਉਠਾਏ ਜਾ ਸਕਦੇ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।